ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵਿਊਅਰਸ। 20ਵੀਂ ਸਦੀ ਦੇ ਮਹਾਨ ਸਿੱਖ ਫਿਲਾਸਫਰ ਇਤਿਹਾਸਕਾਰ ਦਰਵੇਸ਼ ਸਿਆਸਤਦਾਨ ਅਤੇ ਅਣਖੀ ਸਿੱਖ ਸਰਦਾਰ ਕਪੂਰ ਸਿੰਘ ਦੇ ਨਾਮ ਤੋਂ ਹਰ ਪੰਥ ਪ੍ਰਸਤ ਸਿੱਖ ਚੰਗੀ ਤਰ੍ਹਾਂ ਵਾਕਿਫ ਹੈ। 2 ਮਾਰਚ ਨੂੰ ਉਹਨਾਂ ਦਾ 105ਵਾਂ ਜਨਮ ਦਿਹਾੜਾ ਸੀ। ਇਸ ਸੰਬੰਧੀ ਸਿੱਖ ਯੂਥ ਪੰਜਾਬ ਵੱਲੋਂ ਅੰਮ੍ਰਿਤਸਰ ਵਿਖੇ ਇੱਕ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਗੁਰਦੁਆਰਾ ਗਲੈਨਰੌਕ ਨਿਊ ਜਰਸੀ ਅਤੇ ਸਰੀ ਕੈਨੇਡਾ ਵਿਖੇ ਉਹਨਾਂ ਦੀ ਯਾਦ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਹੋਏ। ਕਈ ਅਖਬਾਰਾਂ ਰਸਾਲਿਆਂ ਵਿੱਚ ਉਹਨਾਂ ਸੰਬੰਧੀ ਲੇਖ ਪ੍ਰਕਾਸ਼ਿਤ ਹੋਏ ਅਤੇ ਕਈ ਸਪੈਸ਼ਲ ਰੇਡੀਓ ਤੇ ਟੈਲੀਵਿਜ਼ਨ ਪ੍ਰੋਗਰਾਮਸ ਵੀ ਹੋਏ। ਅਸੀਂ 20ਵੀਂ ਸਦੀ ਦੀ ਇਸ ਵਿਲੱਖਣ ਸਿੱਖ ਸ਼ਖਸੀਅਤ ਦੀ ਪੰਥ ਨੂੰ ਦਿੱਤੀ ਦੇਣ ਨੂੰ ਮੁੱਖ ਰੱਖਦਿਆਂ ਇਹ ਸਾਰਾ ਹਫ਼ਤਾ ਉਹਨਾਂ ਦੀ ਯਾਦ ਨੂੰ ਸਮਰਪਿਤ ਕਰ ਰਹੇ ਹਾਂ। ਅੱਜ ਅਸੀਂ 2 ਪੰਥਕ ਸ਼ਖਸੀਅਤਾਂ ਨਾਲ ਸਰਦਾਰ ਕਪੂਰ ਸਿੰਘ ਜੀ ਦੀ ਕੰਟਰੀਬਿਊਸ਼ਨ ਅਤੇ ਹੋਰ ਪੰਥਕ ਮਸਲਿਆਂ ਸੰਬੰਧੀ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਦੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਦਾਰ ਕਰਨੈਲ ਸਿੰਘ ਪੰਜੋਲੀ ਨਾਲ, ਜਿਨ੍ਹਾਂ ਨੇ ਅੰਮ੍ਰਿਤਸਰ ਦੇ ਇਸ ਸੈਮੀਨਾਰ ਵਿੱਚ ਵੀ ਸ਼ਮੂਲੀਅਤ ਕੀਤੀ ਤੇ ਇਸ ਵੇਲੇ ਹੁਣ ਸਾਡੇ ਨਾਲ ਲਾਈਨ ਤੇ ਵੀ ਜੁੜ ਚੁੱਕੇ ਨੇ। ਜੀ ਪੰਜੋਲੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜੋਲੀ ਸਾਹਿਬ, ਸਭ ਤੋਂ ਪਹਿਲਾਂ ਸਾਨੂੰ ਇਸ ਸੈਮੀਨਾਰ ਬਾਰੇ ਦੱਸੋ ਕਿ ਇਹ ਸੈਮੀਨਾਰ ਕਿਵੇਂ ਰਿਹਾ। ਪਹਿਲੀ ਗੱਲ ਤਾਂ ਇਹ ਹੈ ਜੀ, ਗੁਰੂ ਸਾਹਿਬ ਦਾ ਫਰਮਾਨ ਹੈ, ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ ਜੀ। ਉਹ ਪੁੱਤਰ ਨੇ, ਉਹ ਸਪੁੱਤਰ ਨੇ ਜਿਹੜੇ ਆਪਣੇ ਵੱਡ ਵਡੇਰਿਆਂ ਦੀਆਂ ਕੁਰਬਾਨੀਆਂ, ਉਹਨਾਂ ਦੀ ਜੱਦੋਜਹਿਦ, ਉਹਨਾਂ ਦੀ ਪੰਥਕ ਖੇਤਰ ਵਿੱਚ ਕੀਤੀ ਗਈ ਸੇਵਾ ਨੂੰ ਕਿਤੇ ਨਾ ਕਿਤੇ ਯਾਦ ਕਰਦੇ ਰਹਿੰਦੇ ਨੇ। ਹਾਂਜੀ। ਦਲ ਖਾਲਸਾ ਨਾਲ ਸੰਬੰਧਿਤ ਸਿੱਖ ਯੂਥ ਆਫ ਪੰਜਾਬ ਦੇ ਨੌਜਵਾਨਾਂ ਵੱਲੋਂ ਉਸ ਸਥਾਨ ਤੇ ਸਰਦਾਰ ਕਪੂਰ ਸਿੰਘ ਜੀ ਦੀ ਯਾਦ ਵਿੱਚ ਸੈਮੀਨਾਰ ਕੀਤਾ ਗਿਆ, ਜਿੱਥੇ 13 ਸਿੰਘ ਜਿਹੜੇ ਨਿਰੰਕਾਰੀਆਂ ਦੇ ਹੱਥੋਂ ਸ਼ਹੀਦ ਹੋਏ ਸਨ ਜੀ, ਉਹਨਾਂ ਦੀ ਯਾਦਗਾਰ ਵਿੱਚ ਬਣੇ ਗੁਰਦੁਆਰਾ ਸਾਹਿਬ ਵਿਖੇ ਕੀਤਾ ਗਿਆ ਸੀ। ਹਾਂਜੀ। ਇਹ ਸੈਮੀਨਾਰ ਹਰ ਪੱਖ ਤੋਂ ਪੂਰੀ ਤਰ੍ਹਾਂ ਸਫਲ ਰਿਹਾ ਔਰ ਮੈਂ ਇਹ ਸਮਝਦਾ ਵੀ ਸਰਦਾਰ ਕਪੂਰ ਸਿੰਘ ਦੀ ਜਿਹੜੀ ਵਿਰਾਸਤ ਹੈ ਜੀ, ਸਿਧਾਂਤਕ ਤੌਰ ਤੇ, ਵਿਚਾਰਧਾਰਕ ਤੌਰ ਤੇ, ਪੰਥ ਦੇ ਜਜ਼ਬੇ ਪੱਖੋਂ, ਹਿਸਟੋਰੀਕਲ ਤੌਰ ਤੇ, ਉਹ ਸਰਦਾਰ ਗਜਿੰਦਰ ਸਿੰਘ ਜਿਹੜੇ ਦਲ ਖਾਲਸਾ ਦੇ ਆਗੂ ਨੇ ਔਰ ਜਲਾਵਤਨ ਨੇ ਅੱਜ ਕੱਲ ਜੀ, ਤੇ ਉਹਨਾਂ ਦੀ ਇੱਕ ਕਿਤਾਬ ਉਸ ਸਮੇਂ ਰਿਲੀਜ਼ ਕੀਤੀ ਗਈ। ਮੈਂ ਇਹ ਸਮਝਦਾ ਕਿ ਜੇ ਕੱਲੀਆਂ ਉੱਥੇ ਭਾਸ਼ਣ ਕਰਕੇ, ਗੱਲਾਂ ਬਾਤਾਂ ਕਰਕੇ ਹੀ ਇਹ ਸੈਮੀਨਾਰ ਨੂੰ ਸੰਕੋਚ ਦਿੱਤਾ ਜਾਂਦਾ, ਹਾਂਜੀ, ਗੱਲ ਉਹ ਵੀ ਬਹੁਤ ਵੱਡੀ ਸੀ ਕਿ ਉਹਨਾਂ ਨੂੰ ਯਾਦ ਕਰਨਾ, ਉਹਨਾਂ ਦੀ ਯਾਦ ਵਿੱਚ ਗੱਲਾਂ ਕਰਨੀਆਂ, ਉਹਨਾਂ ਦੀ ਕੀਤੀ ਕੁਰਬਾਨੀ ਨੂੰ ਯਾਦ ਕਰਨਾ, ਆਉਣ ਵਾਲੀ ਪੀੜ੍ਹੀ ਦੀ ਝੋਲੀ ਵਿੱਚ ਉਹ ਗੱਲਾਂ ਪਾਉਣੀਆਂ ਜਿਹੜੀਆਂ ਸਰਦਾਰ ਕਪੂਰ ਸਿੰਘ ਵਰਗੇ ਵਿਦਵਾਨਾਂ ਨੇ ਕੀਤੀਆਂ, ਕੌਮ ਪ੍ਰਸਤ ਆਗੂਆਂ ਨੇ ਕੀਤੀਆਂ ਜੀ। ਪਰ ਬਹੁਤ ਵੱਡੀ ਗੱਲ ਇਹ ਵਾਪਰੀ ਉੱਥੇ ਕਿ ਜਿਹੜੀ ਕਪੂਰ ਸਿੰਘ ਦੀ ਯਾਦ ਵਿੱਚ ਸੈਮੀਨਾਰ ਸਮੇਂ ਉਹਨਾਂ ਨੂੰ ਸਮਰਪਿਤ ਸਰਦਾਰ ਗਜਿੰਦਰ ਸਿੰਘ ਦੀਆਂ ਲਿਖਤਾਂ ਵਾਲੀ ਇੱਕ ਕਿਤਾਬ ਜਿਹੜੀ ਸੀ ਉਹ ਉੱਥੇ ਰਿਲੀਜ਼ ਕੀਤੀ ਗਈ। ਉਹ ਮੈਨੂੰ ਏਦਾਂ ਲੱਗਿਆ ਕਿ ਸਰਦਾਰ ਕਪੂਰ ਸਿੰਘ ਦਾ ਬਿਲਕੁਲ ਸਹੀ ਵਾਰਸ ਸਰਦਾਰ ਗਜਿੰਦਰ ਸਿੰਘ ਨੂੰ ਜੇ ਮੰਨ ਲਿਆ ਜਾਵੇ ਤਾਂ ਇਹਦੇ ਵਿੱਚ ਕੋਈ ਅਤਕਥਨੀ ਨਹੀਂ ਹੈ। ਤੇ ਮੈਂ ਇਹ ਸਮਝਦਾ ਕਿ ਉਹ ਸੈਮੀਨਾਰ ਹਰ ਪੱਖ ਤੋਂ ਬਿਲਕੁਲ ਸਫਲ ਸੀਗਾ ਔਰ ਜਿਹੜੇ ਉੱਥੇ ਆਡੀਅנס ਸੀਗੀ, ਜਿਹੜੇ ਨੌਜਵਾਨ ਉੱਥੇ ਸਨ ਜਿਨ੍ਹਾਂ ਨੇ ਉਹ ਆਰਗੇਨਾਈਜ਼ ਕੀਤਾ, ਉਹ ਏਦਾਂ ਲੱਗਦੇ ਸਨ ਕਿ ਜਿਸ ਤਰ੍ਹਾਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਜਥੇਬੰਦੀ ਕਿਸੇ ਸਮੇਂ ਸਿਧਾਂਤਕ ਤੌਰ ਤੇ, ਵਿਚਾਰਧਾਰਕ ਤੌਰ ਤੇ ਕੌਮ ਦੀ ਨਵੀਂ ਪੀੜ੍ਹੀ ਨੂੰ ਮਤਲਬ ਸੁਚੇਤ ਕਰਦੀ ਸੀ, ਭਾਵੇਂ ਗੁਰਮਤਿ ਟ੍ਰੇਨਿੰਗ ਕੈਂਪ ਲਾਉਂਦੀ, ਭਾਵੇਂ ਸੈਮੀਨਾਰ ਕਰਦੀ, ਭਾਵੇਂ ਕਨਵੈਨਸ਼ਨਾਂ ਕਰਦੀ, ਉਦਾਂ ਦੀ ਗੱਲ ਮੈਨੂੰ ਉੱਥੇ ਦੇਖਣ ਨੂੰ ਮਿਲੀ ਤੇ ਮੈਨੂੰ ਉਹ ਸੈਮੀਨਾਰ ਬਿਲਕੁਲ ਸਫਲ ਸੈਮੀਨਾਰ ਲੱਗਿਆ। ਜੀ, ਸ਼ੁਕਰੀਆ ਵੀਰ ਜੀ। ਵੀਰ ਜੀ, ਜਿਸ ਤਰ੍ਹਾਂ ਸਰਦਾਰ ਕਪੂਰ ਸਿੰਘ ਜੀ ਦੇ ਜੀਵਨ ਅਤੇ ਸਿੱਖ ਪੰਥ ਨੂੰ ਉਹਨੇ ਦਿੱਤੀ ਦੇਣ ਦੇ ਬਾਰੇ ਵੀ ਅਸੀਂ ਚਾਹਾਂਗੇ ਤੁਸੀਂ ਵੇਰਵੇ ਦੇ ਨਾਲ ਸਾਡੇ ਅੱਜ ਦੀ ਜਨਰੇਸ਼ਨ ਨੂੰ ਦੱਸੋ। ਹੈਲੋ। ਹਾਂਜੀ ਭੈਣ ਜੀ, ਤੁਸੀਂ ਗੱਲ ਸੁਣੀ ਨਹੀਂ ਜੀ। ਹਾਂਜੀ ਪੰਜੋਲੀ ਸਾਹਿਬ, ਜਿਸ ਤਰ੍ਹਾਂ ਸਰਦਾਰ ਕਪੂਰ ਸਿੰਘ ਜੀ ਦੇ ਜੀਵਨ ਅਤੇ ਸਿੱਖ ਪੰਥ ਨੂੰ ਦਿੱਤੀ ਦੇਣ ਦੇ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਦੱਸੋ। ਦੇਖੋ, ਪਹਿਲੀ ਗੱਲ ਤਾਂ ਇਹ ਹੈ ਵੀ ਸਰਦਾਰ ਕਪੂਰ ਸਿੰਘ ਗੁਰਮਤ ਦੇ ਰੰਗ ਵਿੱਚ ਰੰਗਿਆ ਹੋਇਆ ਮਨੁੱਖ ਸੀ ਜੀ। ਉਹ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ, ਉਹਦੇ ਸਿਧਾਂਤ ਤੋਂ ਕਦੇ ਵੀ ਆਪਣੇ ਜੀਵਨ ਵਿੱਚ ਨਹੀਂ ਭਟਕਿਆ। ਹਾਂਜੀ। ਉਹ ਪਹਿਲਾਂ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਸੀ, ਗੁਰੂ ਪੰਥ ਨੂੰ ਸਮਰਪਿਤ ਸੀ ਜੀ। ਬਾਕੀ ਗੱਲਾਂ ਸੰਸਾਰ ਵਿੱਚ ਸਰਦਾਰ ਕਪੂਰ ਸਿੰਘ ਦੀਆਂ ਬਾਅਦ ਵਿੱਚ ਸਨ। ਹਾਂਜੀ। ਤੇ ਸਰਦਾਰ ਕਪੂਰ ਸਿੰਘ ਹੀ ਐਸਾ ਇੱਕ ਵਿਅਕਤੀ ਸੀ ਜਿਹਨੇ ਬਤੌਰ ਡਿਪਟੀ ਕਮਿਸ਼ਨਰ ਹੁੰਦਿਆਂ ਹੋਇਆਂ
ਜੋ ਇਸ ਮੁਲਕ ਦੇ ਅੰਦਰ ਸਿੱਖਾਂ ਨਾਲ ਧੱਕਾ ਬੇਇਨਸਾਫੀ ਦੀਆਂ ਗੱਲਾਂ ਜੋ ਵਾਪਰਦੀਆਂ ਰਹੀਆਂ, ਜੋ ਸਾਜ਼ਿਸ਼ਾਂ ਸਿੱਖ ਪੰਥ ਦੇ ਖਿਲਾਫ ਰਚੀਆਂ ਜਾਂਦੀਆਂ ਰਹੀਆਂ ਦਿੱਲੀ ਦੀ ਕਾਂਗਰਸ ਸਰਕਾਰ ਵੱਲੋਂ ਔਰ ਜਿਵੇਂ ਬ੍ਰਹਮਣਵਾਦ ਵੱਲੋਂ, ਹਿੰਦੂਇਜ਼ਮ ਵੱਲੋਂ, ਉਹ ਸਾਰੀਆਂ ਨੂੰ ਬਹੁਤ ਹੀ ਸੁਚੱਜੇ ਤਰੀਕੇ ਨਾਲ ਸਰਦਾਰ ਕਪੂਰ ਸਿੰਘ ਨੇ ਖਾਲਸਾ ਪੰਥ ਨੂੰ ਉਹਨਾਂ ਸਾਰੀਆਂ ਗੱਲਾਂ ਪ੍ਰਤੀ ਗਾਹੇ ਬਗਾਹੇ ਸੁਚੇਤ ਕੀਤਾ ਔਰ ਆਪਣੀ ਲੀਡਰਸ਼ਿਪ ਜਿਹੜੀ ਸੀ ਉਸ ਸਮੇਂ ਦੀ ਉਹਨਾਂ ਨੂੰ ਵੀ ਉਹ ਆਗਾਹ ਕਰਦੇ ਰਹੇ। ਜਦੋਂ ਸਿੱਖ ਪੰਥ ਨੂੰ ਜਰਾਇਮ ਪੇਸ਼ਾ ਕੌਮ ਕਰਾਰ ਦਿੱਤਾ ਗਿਆ, ਉਹ ਜਿਹੜਾ ਨੋਟੀਫਿਕੇਸ਼ਨ ਸੀ, ਆਰਡੀਨੈਂਸ ਜਿਹੜਾ ਜਾਰੀ ਕੀਤਾ, ਉਹਨੂੰ ਵੀ ਦੁਨੀਆ ਦੇ ਸਾਹਮਣੇ ਸਰਦਾਰ ਕਪੂਰ ਸਿੰਘ ਨੇ ਲਿਆ ਕੇ ਖੜਾ ਕੀਤਾ ਤੇ ਸਰਦਾਰ ਕਪੂਰ ਸਿੰਘ ਨੇ ਜਿਹੜਾ ਆਨੰਦਪੁਰ ਦਾ ਰੈਜੂਲੇਸ਼ਨ ਲਿਖਿਆ, ਮੈਂ ਸਮਝਦਾ ਉਹ ਖਾਲਸਾ ਪੰਥ ਲਈ ਮਾਣ ਤੇ ਗੌਰਵ ਵਾਲੇ ਮਤਲਬ ਇੱਕ ਏਜੰਡਾ ਹੈ, ਇੱਕ ਬਹੁਤ ਵੱਡਾ ਡਾਕੂਮੈਂਟ ਹੈ ਜਿਹੜਾ ਖਾਲਸਾ ਪੰਥ ਦੀ ਝੋਲੀ ਵਿੱਚ ਉਹਨੇ ਪਾਇਆ। ਇਹ ਬਦਕਿਸਮਤੀ ਹੈ ਕਿ ਕੌਮ ਦੀ ਲੀਡਰਸ਼ਿਪ ਜਿਹੜੀ ਸੀ ਉਸ ਬਹੁਤ ਵੱਡੇ ਡਾਕੂਮੈਂਟ ਨੂੰ ਸਹੀ ਤਰੀਕੇ ਨਾਲ ਇੰਪਲੀਮੈਂਟ ਕਰਾਉਣ ਵਿੱਚ ਅਸਫਲ ਰਹੀ। ਉਹਦੇ ਬਹੁਤ ਸਾਰੇ ਕਾਰਨ ਨੇ, ਉਹਨਾਂ ਕਾਰਨਾਂ ਦੀ ਤਫਸੀਲ ਜਿਹੜੀ ਹੈ ਫਿਰ ਕਿਸੇ ਦਿਨ ਤੁਸੀਂ ਕੇਵਲ ਆਨੰਦਪੁਰ ਦੇ ਰੈਜੂਲੇਸ਼ਨ ਤੇ ਜਦੋਂ ਕਿਤੇ ਡਿਬੇਟ ਕਰੋਗੇ ਉਦੋਂ ਉਹਦਾ ਵਿਸਥਾਰ ਵਿੱਚ ਆਪਾਂ ਜਾਣਕਾਰੀ ਸਿੱਖ ਸੰਗਤਾਂ ਨੂੰ ਦੇਵਾਂਗੇ। ਸੋ ਮੈਂ ਸਮਝਦਾ ਕਿ ਬਤੌਰ ਡਿਪਟੀ ਕਮਿਸ਼ਨਰ, ਬਤੌਰ ਇੱਕ ਅਫੀਸਰ ਦੇ ਆਪਣੀ ਕੌਮ ਪ੍ਰਤੀ ਜੋ ਵਫਾਦਾਰੀ ਸਰਦਾਰ ਕਪੂਰ ਸਿੰਘ ਜੀ ਉਹਨਾਂ ਨੇ ਨਿਭਾਈ, ਉਹ ਅੱਜ ਦੇ ਯੁੱਗ ਵਿੱਚ ਬਹੁਤ ਵੱਡੇ ਵੱਡੇ ਅਫੀਸਰ, ਬਹੁਤ ਵੱਡੇ ਵੱਡੇ ਰੁਤਬਿਆਂ ਤੇ ਬੈਠੇ ਨੇ, ਉਹ ਨਿਭਾਉਣ ਵਿੱਚ ਅਸਫਲ ਰਹੇ ਨੇ। ਇਹੀ ਕਾਰਨ ਹੈ ਕਪੂਰ ਸਿੰਘ ਦੇ ਜਾਣ ਤੋਂ ਬਾਅਦ ਅੱਜ ਸਾਰਾ ਸਿੱਖ ਪੰਥ ਜਿਹੜਾ ਉਹ ਇਹ ਮਹਿਸੂਸ ਕਰਦਾ ਕਿ ਸਰਦਾਰ ਕਪੂਰ ਸਿੰਘ ਵਰਗੇ ਬੰਦਿਆਂ ਦੀ, ਅਫੀਸਰਾਂ ਦੀ, ਇੱਕ ਮਤਲਬ ਚੰਗੇ ਆਗੂਆਂ ਦੀ ਕੌਮ ਨੂੰ ਬਹੁਤ ਵੱਡੀ ਲੋੜ ਹੈ। ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ ਹੁਣ ਅਸੀਂ ਬਾਕੀ ਪੰਥਕ ਮੁੱਦਿਆਂ ਬਾਰੇ ਵੀ ਤੁਹਾਡੇ ਨਾਲ ਗੱਲਬਾਤ ਕਰਨਾ ਚਾਹਾਂਗੇ। ਜਿਵੇਂ ਅੱਜ ਕੱਲ੍ਹ ਜ਼ਿਲ੍ਹਾ ਅੰਮ੍ਰਿਤਸਰ, ਤਹਿਸੀਲ ਅਜਨਾਲਾ ਵਿਚਲੇ ਕਾਲਿਆਂ ਵਾਲੇ ਖੂਹ ਦਾ ਬੜਾ ਜ਼ਿਕਰ ਹੋ ਰਿਹਾ ਹੈ। ਉਹਨਾਂ ਨੂੰ ਸ਼ਹੀਦ ਦਾ ਰੁਤਬਾ ਵੀ ਦਿੱਤਾ ਗਿਆ ਹੈ ਅਤੇ ਉਹਨਾਂ ਦੀ ਯਾਦਗਾਰ ਬਣਾਉਣ ਦੀ ਗੱਲ ਵੀ ਹੋ ਰਹੀ ਹੈ, ਪਰ ਕਿਸੇ ਨੇ ਵੀ ਇਤਿਹਾਸਕ ਤੱਥ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਇਹ ਉਹੀ ਪੂਰਵੀਆਂ ਹਨ ਜਿਨ੍ਹਾਂ ਨੇ ਅੰਗਰੇਜ਼ਾਂ ਦੀ ਫੌਜ ਵਿੱਚ ਆ ਕੇ 1849 ਵਿੱਚ ਪੰਜਾਬ ਨੂੰ ਗੁਲਾਮ ਬਣਾਇਆ ਸੀ। ਅਸੀਂ ਸਿੱਖ ਸ਼ਹੀਦਾਂ ਨੂੰ ਤਾਂ ਮਾਨਤਾ ਦੇਣ ਨੂੰ ਤਿਆਰ ਨਹੀਂ, ਪਰ ਦੂਸਰੇ ਪਾਸੇ ਬਿਨਾਂ ਤੱਥ ਤੋਂ ਪੜਤਾਲ ਕੀਤਿਆਂ ਸਭ ਕੁਝ ਨਿਸ਼ਾਵਰ ਕਰਨ ਨੂੰ ਤਿਆਰ ਹੋ ਜਾਂਦੇ ਆ। ਐਸਾ ਕਿਉਂ? ਜੀ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣੀ ਚਾਹੁੰਦਾ ਸਰਦਾਰ ਕਪੂਰ ਸਿੰਘ ਦੇ ਬਾਰੇ ਵਿੱਚ। ਜਦੋਂ ਉਹ ਸਮਰਾਲੇ ਹਲਕੇ ਵਿੱਚ ਪਾਰਲੀਮੈਂਟ ਦੀ ਚੋਣ ਲੜਦੇ ਸੀ, ਇੱਕ ਪਿੰਡ ਵਿੱਚ ਉਹ ਗਏ, ਉਹਨਾਂ ਨੇ ਉੱਥੇ ਖੜ ਕੇ ਲੋਕਾਂ ਨੂੰ ਕਿਹਾ ਵੀ ਜਿਹੜਾ ਬੰਦਾ ਸਿਗਰਟ ਪੀਂਦਾ, ਬੀੜੀ ਪੀਂਦਾ, ਤੰਬਾਕੂ ਪੀਂਦਾ, ਜਰਦਾ ਖਾਂਦਾ, ਸ਼ਰਾਬ ਪੀਂਦਾ, ਉਹ ਬੰਦਾ ਮੈਨੂੰ ਵੋਟ ਨਾ ਪਾਇਓ। ਤੇ ਲੋਕਾਂ ਨੇ ਸਰਦਾਰ ਕਪੂਰ ਸਿੰਘ ਨੂੰ ਬਹੁਤ ਵੱਡੀ ਗਿਣਤੀ ਵਿੱਚ ਜਿਤਾਇਆ। ਸ਼ਰਾਬ, ਭੁੱਕੀ, ਫੀਮ ਤੇ ਜਰਦਾ ਖਾਣ ਵਾਲੇ ਲੋਕਾਂ ਨੂੰ ਇੱਕ ਗੱਲ ਲੱਗੀ ਕਿ ਇਹ ਬੰਦਾ ਦਿਲੋਂ ਅੰਦਰੋਂ ਸੱਚ ਬੋਲਦਾ ਤੇ ਇਸ ਬੰਦੇ ਨੂੰ ਵੋਟਾਂ ਪਾਉਣੀਆਂ ਚਾਹੀਦੀਆਂ ਨੇ। ਅੱਜ ਬਦਕਿਸਮਤੀ ਇਹੀ ਹੈ ਕਿ ਸਰਦਾਰ ਕਪੂਰ ਸਿੰਘ ਦੀ ਕੌਮ ਦੇ ਲੋਕ ਜਿਹੜੇ ਨੇ ਅੱਜ ਇੱਥੇ ਆ ਕੇ ਖੜ ਗਏ। ਉਹਨਾਂ ਨੂੰ ਲੱਗਦਾ ਹੈ ਕਿ ਜੇ ਅੱਜ ਕਿਸੇ ਨੂੰ ਭੁੱਕੀ ਨਾ ਦਿੱਤੀ, ਫੀਮ ਨਾ ਦਿੱਤੀ, ਸ਼ਰਾਬ ਨਾ ਦਿੱਤੀ, ਸ਼ਾਇਦ ਇਹ ਸਾਨੂੰ ਵੋਟ ਨਾ ਪਾਉਣ। ਕਿੱਥੇ ਕਪੂਰ ਸਿੰਘ ਇਹ ਕਹਿੰਦਾ ਵੀ ਭੁੱਕੀ ਸ਼ਰਾਬ ਪੀਣ ਵਾਲਾ ਮੈਨੂੰ ਕੋਈ ਵੋਟ ਨਾ ਪਾਵੇ, ਕਿੱਥੇ ਅਸੀਂ ਇਹ ਕਹਿੰਦੇ ਵੀ ਜੇ ਇਹਨਾਂ ਨੂੰ ਨਾ ਦਿੱਤੀ ਗਈ ਸ਼ਾਇਦ ਇਹਨਾਂ ਨੂੰ ਇਹ ਸਾਨੂੰ ਵੋਟ ਨਾ ਪਾਉਣ। ਮੈਂ ਇਹ ਸਮਝਦਾ ਕਿ ਕੌਮ ਦੇ ਅੰਦਰ ਸਿਦਕ ਵਾਲਾ, ਸੱਚ ਬੋਲਣ ਵਾਲਾ ਤੇ ਸਿਧਾਂਤ ਦਾ ਪਹਿਰੇਦਾਰ ਬੰਦਾ ਅੱਜ ਕੌਮ ਵਿੱਚ ਕਿਤੇ ਨਜ਼ਰ ਨਹੀਂ ਪੈ ਰਿਹਾ। ਦੂਜੀ ਗੱਲ ਜਿਹੜਾ ਤੁਸੀਂ ਸਵਾਲ ਕੀਤਾ ਕਿ ਕਾਲਿਆਂ ਵਾਲੀ ਖੂਹ ਦਾ, ਅਸਲ ਵਿੱਚ ਗੱਲ ਇਹ ਹੈ ਕਿ ਕੌਮ ਦੀ ਜਿਹੜੀ ਮੌਜੂਦਾ ਲੀਡਰਸ਼ਿਪ ਹੈ ਉਹ ਗੁਰਮਤ ਦੇ ਰੰਗ ਵਿੱਚ ਰੰਗੀ ਹੋਈ ਨਹੀਂ ਹੈ। ਉਹਨਾਂ ਨੂੰ ਸਿਧਾਂਤਕ ਤੌਰ ਤੇ, ਵਿਚਾਰਧਾਰਕ ਤੌਰ ਤੇ, ਹਿਸਟੋਰੀਕਲ ਤੌਰ ਤੇ ਕੋਈ ਸਮਝ ਨਹੀਂ ਹੈ। ਉਹ ਪੰਥਕ ਸੈਕੀ ਵਿੱਚੋਂ, ਸਿੱਖ ਸੈਕੀ ਵਿੱਚੋਂ ਜੰਮੇ ਹੋਏ ਲੋਕ ਨਹੀਂ ਹਨ। ਮੈਂ ਇਹ ਸਮਝਦਾ ਕਿ ਸਿੱਖ ਪੰਥ ਦੀ ਜਿਹੜੀ ਅਗਵਾਈ ਹੈ ਇਹ ਉਹਨਾਂ ਹੱਥਾਂ ਵਿੱਚ ਰਹਿਣੀ ਚਾਹੀਦੀ ਹੈ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੋਣ, ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਣ, ਜਿਹੜੇ ਗੁਰੂ ਖਾਲਸਾ ਪੰਥ ਦੀ ਹਿਸਟੋਰੀਕਲ ਜਿਹੜੀ ਗੱਲ ਆ ਉਹਨੂੰ ਸਮਝਣ ਦਾ ਯਤਨ ਕਰਦੇ ਹੋਣ। ਉਹਨਾਂ ਹੱਥਾਂ ਵਿੱਚ ਕੌਮ ਦੀ ਵਾਗਡੋਰ ਰਹਿਣੀ ਚਾਹੀਦੀ ਹੈ। ਜਿਨ੍ਹਾਂ ਹੱਥਾਂ ਵਿੱਚ ਵਾਗਡੋਰ ਹੈ ਉਹ ਹੱਥ ਗੁਰਮਤ ਤੋਂ ਬਿਲਕੁਲ ਕੋਰੇ ਨੇ, ਉਹ ਸਖਣੇ ਨੇ, ਉਹ ਸਿੱਖ ਸੈਕੀ ਦੀ ਸਮਝ ਨਹੀਂ ਉਹਨਾਂ ਨੂੰ, ਉਹਨਾਂ ਨੇ ਇਤਿਹਾਸ ਨਹੀਂ ਪੜ੍ਹਿਆ, ਉਹ ਬੇਥਦੀਆਂ ਗੱਲਾਂ ਐਵੇਂ ਮਾਰੀ ਜਾਂਦੇ ਨੇ ਕਿ ਕੋਲਿਆਂ ਵਾਲੀ ਜਿਹੜੇ ਲੋਕ ਸ਼ਹੀਦ ਹੋਏ ਉਹਨਾਂ ਦੀ ਅਸੀਂ ਯਾਦਗਾਰ ਬਣਾਵਾਂਗੇ। ਮੈਂ ਸਮਝਦਾ ਵੀ ਕੋਈ ਗੱਲ ਕਰਨ ਤੋਂ ਪਹਿਲਾਂ
ਉਹਦੀ ਹਿਸਟੋਰੀਕਲ ਗੱਲ ਜਿਹੜੀ ਆ ਉਹਦੀ ਪੜਤਾਲ ਕਰਨੀ ਚਾਹੀਦੀ ਹੈ। ਪੜਤਾਲ ਕਰਕੇ ਫਿਰ ਕੋਈ ਚੰਗੀ ਯਾਦਗਾਰ ਬਣਾਉਣੀ ਚਾਹੀਦੀ ਹੈ। ਜੇ ਉਹਨਾਂ ਦੀ ਖਾਲਸਾ ਪੰਥ ਪ੍ਰਤੀ ਕੁਰਬਾਨੀ ਹੈ, ਜੇ ਉਹਨਾਂ ਦੀ ਪੰਜਾਬ ਪ੍ਰਤੀ ਵੀ ਕੋਈ ਕੁਰਬਾਨੀ ਹੈ, ਮੈਂ ਸਮਝਦਾ ਫਿਰ ਵੀ ਬਣਾ ਦੇਣੀ ਚਾਹੀਦੀ ਹੈ। ਤੇ ਜਿਨ੍ਹਾਂ ਦੀ ਪੰਜਾਬ ਤੇ ਪੰਥ ਪ੍ਰਤੀ ਕੁਰਬਾਨੀ ਦੀ ਬਜਾਏ ਇੱਕ ਧਰੋਹ ਹੈ, ਇੱਕ ਵਿਸ਼ਵਾਸਘਾਤ ਹੈ, ਇੱਕ ਅਕਿਰਤ ਘਣਤ ਹੈ, ਉਹਨਾਂ ਦੀਆਂ ਯਾਦਗਾਰਾਂ ਨਹੀਂ ਬਣਨੀਆਂ ਚਾਹੀਦੀਆਂ। ਔਰ ਮੈਂ ਇਹ ਸਮਝਦਾ ਜਿਨ੍ਹਾਂ ਨੇ ਪੰਥ ਲਈ ਜਦੋਜਹਿਦ ਕੀਤੀ ਹੈ ਜੀ ਉਹਨਾਂ ਦੀ ਯਾਦਗਾਰ ਬਣਾਉਣੀ ਚਾਹੀਦੀ ਹੈ। ਮੈਂ ਪੰਜਾਬ ਦੀ ਅਕਾਲੀ ਸਰਕਾਰ ਨੇ ਕੁਝ ਯਾਦਗਾਰਾਂ ਬਣਾਈਆਂ ਨੇ। ਖਾਲਸਾ ਵਿਰਾਸਤ ਬਣਾਈ, ਚੱਪੜਚਿੜੀ ਵਿੱਚ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਬਣਾਈ, ਵੱਡੇ ਘੱਲੂਘਾਰੇ ਛੋਟੇ ਘੱਲੂਘਾਰੇ ਦੀ ਯਾਦਗਾਰ ਬਣਾਈ। ਇਹ ਗੱਲਾਂ ਚੰਗੀਆਂ ਨੇ, ਇਹਦੀ ਪ੍ਰਸ਼ੰਸਾ ਕਰਨੀ ਬਣਦੀ ਹੈ। ਪਰ ਮੌਜੂਦਾ ਸੰਘਰਸ਼ ਵਿੱਚ ਜਿਨ੍ਹਾਂ ਲੋਕਾਂ ਨੇ ਕੁਰਬਾਨੀ ਕੀਤੀ ਹੈ ਉਹਨਾਂ ਦਾ ਮਾਨ ਸਨਮਾਨ, ਉਹਨਾਂ ਦੀ ਯਾਦਗਾਰ ਉਹ ਵੀ ਬਣਨੀ ਚਾਹੀਦੀ ਹੈ। ਬਿਲਕੁਲ ਬਿਲਕੁਲ ਵੀਰ ਜੀ ਸਾਡੇ ਕੋਲ 2-3 ਮਿੰਟ ਰਹਿ ਗਏ ਨੇ। ਐਦੀਆਂ ਅਸੀਂ ਹੀ ਜਾਣਨਾ ਚਾਹਾਂਗੇ, ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਹੈ ਕਿ ਕਿਸ ਤਰ੍ਹਾਂ ਤੰਬਾਕੂ, ਸ਼ਰਾਬ ਜਾਂ ਫਿਰ ਡਰੱਗਸ ਦਾ ਬੋਲਬਾਲਾ ਹੁੰਦਾ ਡਿਊਰਿੰਗ ਦਾ ਇਲੈਕਸ਼ਨਸ। ਜਿਸ ਤਰ੍ਹਾਂ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਤੁਸੀਂ ਉਹਨਾਂ ਦੇ ਮੈਂਬਰ ਹੋ, ਪੰਜਾਬ ਵਿੱਚ ਅਕਾਲੀਆਂ ਦੀ ਸਰਕਾਰ ਹੈ, ਫਿਰ ਵੀ ਪੰਜਾਬ ਵਿੱਚ ਇੰਨੀ ਡਰੱਗਸ ਹੈ, ਸਾਡੀ ਜਿਹੜੀ ਅੱਜ ਬੱਚਿਆਂ ਦੀ ਜਵਾਨੀ ਹੈ ਰੁਲ ਰਹੀ ਹੈ। ਤੁਸੀਂ ਕਿਸ ਨੂੰ ਇਸ ਲਈ ਜ਼ਿੰਮੇਵਾਰ ਸਮਝਦੇ ਹੋ? ਇਹ ਜਾਣਕਾਰੀ ਦਿਓ। ਵੈਸੇ ਮੈਂ ਇਹ ਸਾਰੇ ਗੱਲ ਲਈ ਦੇਖੋ ਵੱਡੀ ਜ਼ਿੰਮੇਵਾਰੀ ਤਾਂ ਇਹਦੇ ਤੇ ਹੈ ਭਾਰਤ ਸਰਕਾਰ ਦੀ, ਕਿਉਂਕਿ ਜਿੰਨਾ ਡਰੱਗ ਜਿਹੜਾ ਹੈਗਾ ਉਹ ਜ਼ਿਆਦਾਤਰ ਪਾਕਿਸਤਾਨ ਤੋਂ, ਅਫਗਾਨਿਸਤਾਨ ਤੋਂ, ਬਾਹਰਲੇ ਕੰਟਰੀਆਂ ਤੋਂ ਆਉਂਦਾ ਹੈ। BSF ਉੱਥੇ ਲੱਗੀ ਹੈ, ਵੱਡੀ ਜ਼ਿੰਮੇਵਾਰੀ ਉਹਨਾਂ ਦੀ ਹੈ। ਪਰ ਨਾਲ ਦੀ ਨਾਲ ਅਸੀਂ ਵੀ ਪੰਜਾਬ ਦੇ ਲੋਕ ਇਸ ਗੱਲ ਤੋਂ ਭੱਜ ਨਹੀਂ ਸਕਦੇ ਕਿ ਮਤਲਬ ਪੰਜਾਬ ਦੇ ਅੰਦਰ ਵੀ ਮਤਲਬ ਜਿਹੜੀ ਡਰੱਗ ਇੱਥੇ ਆਈਸ ਜਿਹੜੀ ਆ ਉਹ ਪੈਦਾ ਕੀਤੀ ਜਾ ਰਹੀ ਹੈ, ਉਹ ਪੰਜਾਬ ਦੇ ਅੰਦਰ ਕੈਮੀਕਲਾਂ ਤੋਂ ਤਿਆਰ ਕੀਤੀ ਜਾ ਰਹੀ ਹੈ। ਉਹ ਅਸਲ ਵਿੱਚ ਕਾਰਨ ਇਹ ਹੈ ਕਿ ਜਦੋਂ ਮਤਲਬ ਲੋਕ ਜਿਹੜੇ ਨੇ ਉਹਨਾਂ ਨੂੰ ਕਿਰਤ ਦੇ ਸਿਧਾਂਤ ਤੋਂ ਤੁਸੀਂ ਤੋੜਨ ਦਾ ਯਤਨ ਕਰੋਗੇ, ਕਿਰਤ ਦੇ ਸਿਧਾਂਤ ਤੋਂ ਤੋੜ ਕੇ ਲੁੱਟਣ ਵਾਲੀ ਪ੍ਰਵਿਰਤੀ ਜਿਹੜੀ ਹੈ ਉਹਨਾਂ ਦੇ ਅੰਦਰ ਪੈਦਾ ਕਰਨ ਵਾਲਾ ਰਾਹ ਮਤਲਬ ਅਖਤਿਆਰ ਕੀਤਾ ਜਾਏਗਾ ਤਾਂ ਕੁਦਰਤੀ ਹੈ ਕਿ ਲੋਕ ਇਸ ਪਾਸੇ ਤੁਰਨ ਦਾ ਯਤਨ ਕਰਨਗੇ। ਪਿਛਲੇ ਸਮੇਂ ਵਿੱਚ ਪੰਜਾਬ ਵਿੱਚ ਬਹੁਤ ਵੱਡੀ ਪੱਧਰ ਤੇ ਜ਼ਮੀਨਾਂ ਵਿਕੀਆਂ, ਪ੍ਰਾਪਰਟੀ ਡੀਲਰਸ਼ਿਪ ਵਾਲਾ ਕੰਮ ਸ਼ੁਰੂ ਹੋਇਆ। ਲੋਕਾਂ ਨੂੰ ਲੱਗਿਆ ਕਿ ਇਹਦੇ ਵਿੱਚ ਪੈਸਾ ਬਹੁਤ ਹੈ ਤੇ ਮਤਲਬ ਲੋਕਾਂ ਨੇ ਇਹੀ ਰਾਹ ਅਖਤਿਆਰ ਕਰ ਲਿਆ। ਡਾਕਟਰ ਕੀ, इंजीनियर की, DC की, SSP की, सारे लोग पॉलिटिशियन की सारे दे सारे इस पासे लग गए। ਤੇ ਜਦੋਂ ਇਹ ਕੰਮ ਠੰਡਾ ਪੈ ਗਿਆ ਫਿਰ ਲੱਗਿਆ ਲੋਕਾਂ ਨੂੰ ਲੱਗਿਆ ਵੀ ਨਸ਼ੇ ਵਾਲੇ ਰਸਤੇ ਨੂੰ ਪੈਸਾ ਬਹੁਤ ਹੈ ਤੇ ਲੋਕਾਂ ਨੇ ਇਸ ਰਸਤਾ ਨੂੰ ਅਖਤਿਆਰ ਕਰ ਲਿਆ। ਇਹਦੇ ਵਿੱਚ ਬਈ ਮੈਂ ਇਹ ਸਮਝਦਾ ਕਿ ਪੰਥਕ ਰੰਗ ਵਿੱਚ ਰੰਗੀ ਹੋਈ ਕੌਮ ਦੇ ਲੀਡਰਸ਼ਿਪ ਦੀ ਜ਼ਰੂਰਤ ਹੈ, ਜਿਹੜੀ ਕੇਵਲ ਤੇ ਕੇਵਲ ਰੋਟੀ ਜਿਹੜੀ ਹੈ ਉਹਦੇ ਤੱਕ ਮਹਦੂਦ ਰਹੇ, ਅਗਲੀ ਕਿਸੇ ਗੱਲ ਪਾਸੇ ਨਾ ਤੁਰੇ। ਤੇ ਜਦੋਂ ਇਹੋ ਜਿਹਾ ਬੰਦਾ, ਇਹੋ ਜਿਹਾ ਆਗੂ, ਇਹੋ ਜਿਹੇ ਜਥੇਬੰਦੀ ਪੰਜਾਬ ਨੂੰ, ਸਿੱਖ ਪੰਥ ਨੂੰ ਦਿੱਤੀ ਜਾਏਗੀ ਤਾਂ ਮੈਂ ਸਮਝਦਾ ਕਿ ਆਪਣੇ ਆਪ ਇਹ ਗੱਲਾਂ ਨਸ਼ੇ ਵਾਲੀਆਂ ਮੁੱਕ ਜਾਣਗੀਆਂ। ਜੀ ਬਿਲਕੁਲ ਵੀਰ ਜੀ ਬਿਲਕੁਲ। ਤੇ ਵੀਰ ਜੀ ਸਾਰੇ ਪੰਥਕ ਮੁੱਦਿਆਂ ਦੇ ਉੱਪਰ ਸਵਾਲ ਤਾਂ ਹੋਰ ਵੀ ਬਹੁਤ ਨੇ, ਪਰ ਸਾਡਾ ਇਸ ਵੇਲੇ ਵਕਤ ਬ੍ਰੇਕ ਵੱਲ ਜਾ ਰਿਹਾ। ਇਸੇ ਤਰ੍ਹਾਂ ਸਮੇਂ ਪੰਥਕ ਮੁੱਦਿਆਂ ਤੇ ਤੁਹਾਡੇ ਕੋਲ ਅਸੀਂ ਇਸੇ ਤਰ੍ਹਾਂ ਵਿਚਾਰ ਜਾਣਦੇ ਰਵਾਂਗੇ, ਪਰ ਤਦ ਤੱਕ ਲਈ ਮੈਂ ਤੁਹਾਡੇ ਕੋਲ ਇਜਾਜ਼ਤ ਲੈਣੀ ਹੈ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। Viewers, वक्त हो गया एक छोटे जे ब्रेक दा। Keep watching News TV 84 The Nal will be right back after a short break.